ਲੈ ਸੁਣਾ ਸੁਣਾ। ਹਾਂ ਸੋਹਣੀਏ ਨੀ ਤੇਰੇ ਜਿਹਾ ਦੂਜਾ ਉਹਨੂੰ ਸਾੜ ਪੈ ਗਿਆ ਨਾਲ ਹੀ। ਤੇਰੇ ਜਿਹਾ ਦੂਜਾ ਮੈਂ ਨੀ ਤੱਕਿਆ ਸੋਹਣੀਏ ਨੀ ਤੇਰੇ ਜਿਹਾ ਦੂਜਾ ਮੈਂ ਨੀ ਤੱਕਿਆ। ਇਹਦੇ ਨਾ ਇਹ ਮੂਡ ਵਾਸਤੇ ਇੰਜ ਦੇ ਗਾਣੇ ਠੀਕ ਹੁੰਦੇ ਆ, ਲੇਕਿਨ ਅੱਜ ਕੱਲ ਸਟਾਈਲ ਪੌਪ ਦਾ ਮਜ਼ਾ ਨਹੀਂ ਆ ਰਿਹਾ, ਕੋਈ ਹੋਰ ਸੁਣਾ। ਮਜ਼ਾ ਨਹੀਂ ਆ ਰਿਹਾ, ਮੈਂ ਤੈਨੂੰ ਕਹਿ ਦਿਆਂ ਤੈਨੂੰ ਇਹਨਾਂ ਦਾ ਹੀ ਮਜ਼ਾ ਆਉਣਾ। ਚੱਲ ਵੀ ਸੁਣਾ। ਸੁਣਾ। ਅੱਲਾ ਵਾਸਤੇ ਦੇ ਆਏ ਅੱਲਾ ਵਾਸਤੇ ਦੇ ਮੌਲਾ ਵਾਸਤੇ ਦੇ ਉਹ ਤੇਰੇ ਬਚੜੇ ਜੀਵਨ ਤੇਰੀ ਮਾਂ ਜੀਵੇ ਥੋੜਾ ਆਟਾ ਦੇ ਰੋਟੀ ਕੱਪੜਾ ਦੇ ਤੈਨੂੰ ਸੁਬਹ ਤੱਕ ਮੈਂ ਦੇਵਾਂ ਦੁਆਵਾਂ ਜੈ 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 ਜੈ। ਇਹ ਥੋੜਾ ਅੱਛਾ ਸੀ। ਓ ਮਾਮਾ ਸੀਤਾ ਐ ਕੀ ਕੀਤਾ ਫਲਵਾ ਬੋਰੋ ਸੇਰੇ ਮਾਰਿਆ। ਮਾਮੇ ਨੂੰ ਮੈਂ ਇਹ ਗਾਣਾ ਸੁਣਾਉਣਾ। ਇਹ ਗਾਣਾ ਹੈ ਤੇ ਮੈਨੂੰ ਲੱਗ ਰਿਹਾ ਵਧਾਈ ਮੰਗਣ ਵਾਲਾ ਗਾਣਾ। ਉਹ ਨਹੀਂ ਨਹੀਂ ਵਧਾਈ ਮੰਗਣ ਵਾਲਾ ਹੋਰ ਕੀ ਹੈ? ਮਾਮਾ ਸੀਤਾ ਇਹ ਗਾਣਾ ਠੀਕ। ਮਾਮਾ ਸੀਤੇ ਤੋਂ ਅੱਗੇ ਵੀ ਕੁਝ ਸੁਣਾਓ। ਇਹ ਬਾਹਰ ਦਾ ਗਾਣਾ, ਤੁਹਾਨੂੰ ਕੀ ਪਤਾ ਹੋਵੇ ਗਾਣੇ ਦਾ? ਕਲਾਸੀਕਲ ਨਹੀਂ ਸਿੱਖਿਆ, ਤੁਹਾਨੂੰ ਜੋ ਪਤਾ ਹੈ ਕਿ ਮੇਰੇ ਮਾਮਾ ਜੀ ਨੂੰ ਕਲਾਸੀਕਲ ਪਸੰਦ ਹੈ। ਅੱਛਾ ਤੈਨੂੰ ਮੈਂ ਪੰਜਾਬੀ ਸੁਣਾਵਾਂ? ਸੁਣਾਓ। ਸੁਣਾ ਮੈਂ ਸਾਰੇ ਸਕਣਾ। ਸੁਣਾਓ। ਅੱਛਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ, ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ, ਕਿਸੇ ਗੈਰ ਉਤੇ ਕਰੀਏ ਕੀ ਮਾਣ ਸਜਣਾ, ਕਦੀ ਸਾਡਾ ਵੀ ਤੇ ਬਣ ਮਹਿਮਾਨ ਸਜਣਾ, ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ। ਕਦੋਂ ਛੱਡਣਾ ਤੂੰ ਜਹਾਨ? ਕਦੋਂ ਛੱਡਣਾ ਕਾਕਾ ਤੂੰ ਇਹ ਜਹਾਨ? ਮਾਮਾ ਜੀ ਮੈਂ ਤੁਹਾਨੂੰ ਦੱਸ ਦਿੱਤਾ, ਮੈਂ ਇਹਨੂੰ ਕਹਿਣ ਡਿਆ ਕਿ ਮੈਂ ਕਲਾਸੀਕਲ ਸਿੰਗਰ ਨਹੀਂ। ਕਲਾਸੀਕਲ ਸਿੰਗਰ ਨਹੀਂ ਬਣਨਾ, ਮੈਂ ਬੱਚੀ ਦਾ ਰਿਸ਼ਤਾ ਨਹੀਂ ਕਰਨਾ। ਗਾਣਾ ਤਾਂ ਨਾ 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 ਚਲੋ ਚਲੋ ਚੱਲ ਕੁੜੀਆ ਗਾਣਾ ਤਾਂ ਚੱਲ ਚੱਲ। ਤੁਸੀਂ ਹੈਰਾਨ ਹੋ ਜਾਓਗੇ ਗਾਣਾ ਕਿੰਨਾ ਸੋਹਣਾ ਹੈ। ਮਾਮਾ ਸੀਤਾ ਇਹ ਪਾੜਿਆ ਕਿਨੇ ਆ ਯਾਰ ਸੀਤਾ ਪਾੜਿਆ ਨਹੀਂ। ਚੱਲ ਤੂੰ ਚੱਲ ਦੇ। मैं क्या सी ना सही गाना सीख लो। ਯੇ 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 ਯੇ। ਇਹ ਮੇਰਾ ਪੁੱਤਰ ਆਪਣੇ ਮੂੰਹ ਨਹੀਂ ਕਹੀਦਾ, ਇਹ ਬੁਰੀ ਬਾਤ ਹੈ, ਇਹ ਗਾਣੇ 'ਚ ਹੈ ਹੀ ਨਹੀਂ। अब्बा जी अस्सलाम वालेकुम। अब्बा जी ਹਾਂਜੀ ਤੁਸੀਂ ਇੰਨਾ ਗੁੱਸਾ ਕਿਉਂ ਕਰ ਰਹੇ ਹੋ ਜੀਜਾ ਜੀ ਤੇ? ਉਹ ਗੁੱਸਾ ਨਾ ਕਰਾ, ਇਹ ਤੇਰੀ ਛੋਟੀ ਭੈਣ ਦੇ ਨਾਲ ਇਹਦੀ ਮੰਗਣੀ ਹੋਈ। ਹਾਂ ਇੱਥੇ ਖੜੋ ਕੇ ਦੋਨੋਂ ਜਿਹੜੇ ਗੱਲਾਂ ਕਰਦੇ ਆ, ਇਹ ਬੇਹਯਾਈ ਆ। ਨਹੀਂ ਨਹੀਂ ਮੈਂ ਗਾਣਾ ਸੁਣਾ ਰਿਹਾ ਸੀ। ਮਾਮਾ ਸੀਤਾ ਤੇਰੀ ਮਾਂ ਨੂੰ ਪਤਾ ਪੁੱਛਿਆ ਨੇ ਆ ਕੀ ਕੀਤਾ। अब्बा जी ਮਾਮਾ ਸੀਤਾ ਕੁੜੇ ਦਾ ਪੀਪਾ। ਦੇਖ ਰਹੀ ਹੈ। अब्बा जी ਇਹ ਆਪਸ ਚ ਮੰਗੇਤਰ ਨੇ ਤੇ ਜੇ ਗੱਲਬਾਤ ਕਰ ਲੈਂਦੇ ਨੇ ਤੇ ਕੋਈ ਬੁਰੀ ਗੱਲ ਤੇ ਨਹੀਂ। ਇਹ ਬੁਰੀ ਗੱਲ ਹੈ ਕਾਕੀ। ਕਿਉਂ ਅੱਬਾ ਜੀ? ਜਦੋਂ ਤੇਰੀ ਮਾਂ ਦੀ ਤੇ ਮੇਰੀ ਮੰਗਣੀ ਹੋਈ ਸੀ ਨਾ, ਹਾਂ ਅਸੀਂ ਕਿਤੇ ਜਾ ਕੇ 2 ਦਿਨ ਬਾਅਦ ਮਿਲਦੇ ਸੀ। ਲੈ ਕਿਤੇ ਜਾ ਕੇ ਉਦੋਂ 3 ਸਾਲ ਬਾਅਦ ਦੂਸਰਾ ਦਿਨ ਆਉਂਦਾ ਸੀ। ਤੀਸਰਾ ਦਿਨ ਕਲਾਸੀਕਲ ਗਾਣਾ ਨਹੀਂ ਚੱਕਣਾ, ਇਹ ਰਿਸ਼ਤਾ ਨਹੀਂ ਹੋਣਾ। ਹਾਏ ਹਾਏ ਹਾਏ। ਜਾਓ ਕੰਮ ਕਰੋ ਜਾ ਕੇ। ਜੀਜਾ ਜੀ ਤੁਸੀਂ ਇੰਨੇ ਸੋਹਣੇ ਹੋ, ਇੰਨੇ ਪਿਆਰੇ ਹੋ, ਇੰਨੀ ਸੋਹਣੀ ਤੁਹਾਡੀ ਆਵਾਜ਼ ਹੈ ਤੇ ਅੱਜ ਅੱਬਾ ਜੀ ਨੂੰ ਅੱਬਾ ਜੀ ਦੀ ਪਸੰਦ ਦਾ ਗਾਣਾ ਤੇ ਸੁਣਾ। ਕਹਾ ਕਿ ਪਹਿਲੇ ਤੂੰ ਨਾ 7-8 ਵਾਰੀ ਅੱਬਾ ਜੀ ਕਹਿ ਲਾ। ਤੇ ਕਹਾ ਕਿ ਕੋ ਅੱਬਾ ਜੀ ਅੱਬਾ ਜੀ ਅੱਬਾ ਜੀ। ਨਹੀਂ ਉਹ ਮੂੰਹ ਸੋਹਣਾ ਵੀ ਲੱਗਦਾ, ਜਰਾ ਫੇਰ ਕਹਿ ਅੱਬਾ ਜੀ। ਕਹੋ ਅੱਬਾ ਜੀ, ਕਿੰਨੀ ਕੁ ਵਾਰੀ ਕਹੇਗੀ ਅੱਬਾ ਜੀ? ਇਹ ਤੇਰਾ ਕਸੂਰ ਨਹੀਂ,
ਕਾਕੀ ਹਾਂਜੀ ਇਹ ਡਾਇਰੈਕਟਰ ਨੇ ਇੱਥੇ ਮੇਰੀਆਂ ਧੀਆਂ ਬਣਾਈਆਂ ਡਾਇਰੈਕਟਰ ਜਨਾਬ ਨੇ ਨਾ ਤੁਸੀਂ ਡਾਇਰੈਕਟਰ ਹੋ ਨਾ ਹਾਂਜੀ ਤੇ ਇਹ ਤੁਸੀਂ ਡਰਾਮੇ ਦੀ ਭੈਣ ਪੇਸ਼ ਕੀਤੀ ਆਪਣੇ ਨਾਲ ਕੁੜੀਆਂ ਪਾ ਲੈਂਦੇ ਸਾਲਿਓ ਮੈਨੂੰ ਪਿਓ ਬਣਾ ਦਿੰਦੇ ਹੋ ਗੈਰਤਮੰਦ ਪਿਓ ਹੋਣਾ ਚਾਹੀਦਾ ਗੈਰਤਮੰਦ ਤੇ ਗੌਰਤਮੰਦ ਭਰਾ ਨਹੀਂ ਹੋਣਾ ਚਾਹੀਦਾ ਮਾਮਾ ਜੀ ਹੁਣ ਤੁਹਾਨੂੰ ਹੀ ਪਿਓ ਬਣਾਉਣਾ ਸੀ ਹਾਂ ਨਹੀਂ ਤੂੰ ਨਾ ਹਲਾ 15 ਕੁ ਦਿਨ ਖਜ਼ਾਬ ਤੋਂ ਵੀ ਪਿਓ ਹੀ ਹੈ ਤੇਰਾ ਕਦੋਂ ਫਿਕਰ ਫਾਹਦ ਮੁਸਤਫਾ ਵਾਲਾ ਕੀ ਹੋ ਗਿਆ ਤੈਨੂੰ ਨਹੀਂ ਨਹੀਂ ਤੂੰ ਹੀ ਰਿਤਕ ਰੋਸ਼ਨ ਆ ਨਹੀਂ ਰਿਤਕ ਰੋਸ਼ਨ ਵੀ ਤੂੰ ਮਾਮਾ ਜੀ ਅੱਬਾ ਹੀ ਲੱਗਣਾ ਨਾ ਅੱਬਾ ਜੀ ਅੱਬਾ ਜੀ ਤੁਸੀਂ ਟੈਨਸ਼ਨ ਨਾ ਲਓ ਅੱਬਾ ਜੀ ਦੀ ਪਸੰਦ ਨਾ ਕਿਹਾ ਕਰੋ ਤੁਹਾਡੀ ਮਿਹਰਬਾਨੀ ਇੱਕ ਅੱਧੀ ਵਾਰੀ ਕਾਕੀ ਕਹਿ ਲਿਆ ਕਰੋ ਤੁਹਾਨੂੰ ਨਹੀਂ ਪਤਾ ਛੁਰੀਆਂ ਚੱਲਦੀਆਂ ਹਾਏ ਜਿੰਨਾ ਦੁੱਖ ਹੁੰਦਾ ਉਹਨੂੰ ਪੁੱਛੋ ਅੰਦਰੋਂ ਤੜਫਾ ਪੈਂਦੇ ਆ ਧੀਆਂ ਕਹਿੰਦੇ ਆ ਕੋਈ ਨਹੀਂ ਚਲੋ ਕੀ ਜੀਜਾ ਕੋਈ- ਜੀ ਕੋਈ ਮਜ਼ੇ ਦਾ ਗਾਣਾ ਸੁਣਾਓ ਜਿਹੜਾ ਅੱਬਾ ਜੀ ਸਰੂਰ ਉਹ ਚ ਆਉਂਦਾ ਹੋਵੇ ਮਜ਼ੇ ਦਾ ਤਾਂ ਸੁਣਾਵੇ ਨਾ ਲੋ ਤੇਰੇ ਨਾਲ ਪਿਆਰ ਹੋ ਗਿਆ ਸੋਹਣੀ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਪਿਆਰ ਹੋ ਗਿਆ ਮੈਂ ਤੇਰਾ ਮਾਮਾ ਨਾ ਹੁੰਦਾ ਉਹ ਮੈਂ ਤੇਰੇ ਨਾਲ ਪਿਆਰ ਕਰਨਾ ਸੀ ਤੇਰੇ ਨਾਲ ਪਿਆਰ ਹੋ ਗਿਆ ਅੱਗੇ ਸੋਫੇ ਲਾ ਕੇ ਇੱਥੇ ਬੱਚੀਆਂ ਲਿਆ ਕੇ ਅੱਗੇ ਸੋਫੇ ਲਾ ਕੇ ਇੱਥੇ ਬੱਚੀਆਂ ਲਿਆ ਕੇ ਉਹ ਵੇਖੋ ਕੰਜਰਾਂ ਦਾ ਕਿੱਡਾ ਕਾਰੋਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਸੋਹਣੀ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਅਸਲ ਨਾ ਤੈਨੂੰ ਸਿਰਫ ਸ਼ੌਕ ਇਹ ਹੈ ਤੂੰ ਇਹੀ ਕਹਿਣਾ ਹੁੰਦਾ ਬਾਰ-ਬਾਰ ਮਾਮਾ ਜੀ ਤੁਹਾਨੂੰ ਕੀ ਪਤਾ ਹੋਵੇ ਚਲੋ ਬਸ ਕਦੇ ਟਾਈਮ ਐਸਾ ਆਏਗਾ ਕਿ ਮੈਂ ਪੌਪ ਸਿੰਗਰ ਮਸ਼ਹੂਰ ਹੋ ਜਾਣਾ ਫਿਰ ਤੁਸੀਂ ਮੇਰੇ ਮਗਰ ਫਿਰਨਾ ਹੈ ਕਦੀ ਸਾਰੀ ਜ਼ਿੰਦਗੀ ਨਹੀਂ ਜ਼ਿਕਰ ਹੋ ਸਕਦਾ ਕਿਉਂ ਜੀ? ਜਾਂ ਤੈਨੂੰ ਮੈਂ ਕਹਿ ਰਿਹਾ ਕਲਾਸਿਕ ਸਾਡੇ ਤਜਰਬੇ ਕਲਾਸੀਕਲ ਗਾਣਾ ਜਿਹੜਾ ਬੰਦਾ ਸਿੱਖੇਗਾ ਉਹ ਸਿੰਗਰ ਵਾਲ ਸਾਹਿਬ ਅੱਬਾ ਜੀ ਅੱਬਾ ਜੀ ਮੈਂ ਜਿਹੜੇ ਕੰਮ ਵਾਸਤੇ ਆਈ ਹਾਂ ਉਹ ਤੇ ਸੁਣ ਲਓ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਕਿਦੋਂ ਆਣਾ ਹੈ ਇਹ ਦੀ ਜਰਮੋ ਯਾਲੀ ਤੀ ਉਹ ਕਾਕੀ ਗੱਲ ਹੈ ਕਿ ਤੇਰੀ ਜਿਹੜੀ ਸਿੱਧੀ- ਸਕੀ ਫੁੱਫੀ ਤੂੰ ਕਰਨਾ ਪਹਿਲੇ ਗੱਲ ਨਹੀਂ ਮੈਂ ਕਿਹਾ ਜਿਹੜੀ ਸਿੱਧੀ ਪੁੱਛੀ ਜਾਂਦੀ ਹੈ, ਉਹਨਾਂ ਨੇ ਕਦੋਂ ਆਉਣਾ ਸ਼ਰਮ ਹੋਈ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿੰਨੇ ਜਾਣੇ ਆ? ਇਹਦੇ ਚ ਜੀਜਾ ਜੀ ਲੱਖ ਲਾਨਤ ਤੇਰੀ ਬਰਥਡੇ ਤੇ ਲਾਨਤ जी अस्सलाम वालेकुम ਆਵਾਜ਼ ਪਹੁੰਚੀ ਆ ਕੋਈ ਨਹੀਂ ਇਧਰ ਆ ਤੈਨੂੰ ਛਾਪੜ ਚ ਪਵਾ ਦੇ राजू ਸਾਲਾ ਕਹਿੰਦਾ ਪਿੱਛੇ ਤੱਕ ਸਲਾਮ ਜਾਵੇ ਪਿੱਛੇ ਤੱਕ ਜਾਣ ਨਾ ਦੇਈ ਜਾਓ ਕੋਈ ਜਾਣਾ ਆਹੋ ਇਹ ਜਿਹੜੇ ਪਿਛਲੇ ਨੇ ਨਾ हाँ जी ਇਹ ਚੁੱਪ ਭਲਾ ਕਿਉਂ ਆ क्यों ने ਇਹ ਪਿੱਛੇ ਦੇ ਸ਼ੌਕੀਨ ਨੇ ਹਾਏ ਹਾਏ ते जड़े अगले दो जने बैठे ने ਇਹ ਅੱਗੇ ਦੇ ਸ਼ੌਕੀਨ ਨੇ ਇਹਨੂੰ ਚਾਹ ਲੈਣ ਭੇਜ ਆਵੇ ਉਹਦੀ ਬਾਹ ਖੜਨ ਦਿਆ ਓਏ ਆਈ ਆਹੋ ਇਹ ਜਿਹੜੇ ਅੱਗੇ ਦੇ ਸ਼ੌਕੀਨ ਨੇ जड़े दरमियान च बैठे ने ਇਹਨਾਂ ਤੋਂ ਬਚੀ ਇਹ ਦੋਵਾਂ ਪਾਸਿਓਂ ਲੱਗੀ ਫੱਬੀ ਲਾ ਜਾਂਦੇ ਆ ਜਿਹੜੇ ਸਾਈਡਾਂ ਵਾਲੇ ਨੇ हाँ जी ਇਹਨਾਂ ਨੇ ਇੱਕ ਔਰਤ ਨੂੰ ਐਸੀ ਸਾਈਡ ਉਹਦੀ ਚਲਾਤੀ अच्छा ਉਹਦੇ ਨਿਆਣੇ ਹਜੇ ਤੱਕ ਇਦਾਂ ਦੇ ਆ ਬਿਸ਼ਤੀ ਆ ਗਾਦ ਇਹ ਕੌਣ ਆ ਜੀ ਇਹ ਪੁੱਤਰ ਮਾ ਕੌਣ ਆ ਅਸਲ 'ਚ ਜਿਹੜੇ ਬਾਬਾ ਜੀ ਤੁਸੀਂ ਵੇਖੇ ਆ ਹਾਂਜੀ। ਮੋਟੇ ਜਿਹੇ ਚਿੱਟੇ ਜਿਹੇ ਨੇ ਹਾਂਜੀ ਕਬਰ ਤੇ ਬਹਿ ਕੇ 15-7 ਨੰਬਰ ਦਿੱਤਾ ਜੀ ਉਹਨੂੰ ਇਹ ਤੁਹਾਡੇ ਵੱਲ ਸਾਹਿਬ ਨੂੰ ਸਮਝ ਰਹੇ ਨੇ ਬਜ਼ੁਰਗ अच्छा अच्छा ਤੇ ਤੁਸੀਂ ਵੀ ਬਾਬੇ ਜੀ ਬਣ ਗਏ ਇਹ ਬਜ਼ੁਰਗਾਂ ਦੀ ਸਪੁੱਤਰੀ मैं साहब दादी अजी होना दी ਓਏ ਤਾਦੇ ਦੀ ਦੇਵੀ ਬਾਬਾ ਜੀ ਜੇਲ੍ਹ ਤੇ ਬੱਚੜ ਆਵਲੇ ਚੰਦਰ ਤੇ ਚੜਾਉਂਦੇ ਆ चढ़ाने चंदर बगैर था सारी जिंदगी मेरी कमाई खांदा है ਓਏ ਅੱਜ ਗੈਰਤ ਜਾਗ ਪਈ ਅੱਜ ਚਾਦਰਾਂ ਚੜਾਉਣ ਲੱਗ ਪਿਆ ਸਾਰੀ ਜ਼ਿੰਦਗੀ ਉਹਦੀ ਕਮਾਈ ਖਾਧੀ ਹਾਂਜੀ। ਓਏ ਉਹਦੇ ਓਏ ਤੇਰੇ ਉਤਲੇ ਹੋਂਟਾਂ ਵਰਗੇ ਉਹਦੇ ਥੱਲੜੇ ਹੋਂਟ ਹੋ ਗਏ ਓਏ
ਗੱਲ ਕੋਈ ਨਹੀਂ ਮੇਰਾ ਤੇ ਮੇਰਾ ਪੁੱਤਰ ਹੈ ਓਏ ਮੰਮਾ ਲਓ ਜੀ ਗੱਲ ਸੁਣੋ ਬਜ਼ੁਰਗਵਾਰ ਤਵਾਰ ਦੀ ਤਵਾਰ ਇੱਥੇ ਬੈਠੇ ਆ ਅੱਛਾ ਜੀ ਤਵਾਰ ਵਾਲੇ ਦਿਨ ਛੱਡ ਕੇ ਨਾ ਹਾਂ ਤੁਸੀਂ ਇਹ ਤਵਾਰ ਛੱਡ ਦਿਓ ਅੱਛਾ ਛੱਡ ਦਿੱਤਾ ਅਗਲੇ ਨੂੰ ਤੁਹਾਡਾ ਵੀ ਜੁੜ ਜਾਣਾ ਵਾ। ਤੇ ਉਸ ਤੋਂ ਅਗਲੇ ਤਵਾਰ ਤੁਸੀਂ ਆ ਜਾਣਾ ਅੱਛਾ। ਬਜ਼ੁਰਗਵਾਰ ਇੱਥੇ ਪੂਰੇ ਤਿਆਰ ਬੈਠੇ ਹੋਣਗੇ ਲਓ ਕਿਆ ਕਿਹੜੀ ਬਾਤ ਇਹ ਸ਼ਾਪਿੰਗ ਕਿੰਨੇ ਦੀ ਕਰਦੇ ਤੁਸੀਂ ਮੈਂ ਕਿਹਾ ਸੋਨੀਆ ਲੱਖ ਰੁਪਏ ਦੀ ਖੜਦੀ ਆ ਓਏ ਉਹ ਦੱਸ ਜਿਹੜਾ ਫੈਸਲਾਬਾਦ ਚ ਚੱਲਦਾ ਕੀ ਚੱਲਦਾ 3500 ਰੁਪਇਆ ਤੇ ਬੰਦੇ 7 ਹੈ ਹਾਂ 5 ਨਹੀਂ ਤੂੰ ਫਿਰ ਘੱਟ ਦੇ ਤੂੰ ਫਿਰ ਫੈਸਲਾਬਾਦ ਦੇ ਤੂੰ ਸ਼ਾਹਕੋਟ ਦਾ ਔਰ 3500 ਰੁਪਇਆ ਓ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਬੜੀ ਸਵਾਰੀ ਪੈ ਗਈ ਅੱਜ ਤੇ ਭਾਈ ਅੱਬੂ ਜੀ ਉਹ ਬੇਟੀ ਗੱਲ ਇਹ ਆ ਕਿ ਚੋਰ ਸਾਹਿਬ ਜੀ ਉਹ ਗੱਲ ਕੀ ਹੈ ਕਿਤੇ ਕਬਰਸਤਾਨ ਤੁਸੀਂ ਕੋਈ 15-7 ਕੁ ਉੱਚੀ ਕਹਿੰਦੇ ਹਾਂ ਹਾਂ ਉਹ ਕਿਉਂ ਕਹਿੰਦੇ ਉਹ ਤਾਂ ਬਿਜਲੀ ਦਾ ਬਿੱਲ ਆਇਆ 15700 ਉਹਨਾਂ ਦਾ ਇਹ ਨੰਬਰ ਲੱਗ ਗਿਆ ਵਾ ਤੁਹਾਨੂੰ ਬਜ਼ੁਰਗ ਸਮਝਣ ਲੱਗ ਪਏ ਆ ਅੱਬੂ ਜੀ ਆ ਠੀਪੇ ਦੇ ਮੂੰਹ ਵਾਲਾ ਉਹ ਪਰਲਾ ਜਿਹੜਾ ਉਹ ਭਾਈ ਡੋਰੇਮੋਨ ਖੱਬੇ ਹੱਥ ਵਰਗਾ ਬੰਦੇ ਭੁੱਲ ਗਏ ਆ ਹੁਣ ਬਾਬਾ ਇਹ ਹੀ ਬਜ਼ੁਰਗਵਾਰ ਨੇ ਇਹ ਜੇ ਬਾਬਾ ਜੀ ਇਹ ਨੇ ਚੜਾਵੇ ਚੜਾਵੇ ਬਾਬਾ ਜੀ ਬਾਬਾ ਜੀ 15 ਨੰਬਰ ਲੱਗ ਗਿਆ ਬਾਬਾ ਜੀ ਅੱਲਾ ਤੈਨੂੰ ਸ਼ਿਫਾ ਦੇਵੇ ਪੁੱਤ ਅੱਛਾ ਇਹ ਬਿਮਾਰੀ ਸਾਡੇ ਕੁੱਤੇ ਨੂੰ ਸੀ ਬੱਚਿਆਂ ਨੇ ਸੀ ਚਾਦਰ ਚੜਾਉਣ ਆਇਆ ਬਜ਼ੁਰਗਾਂ ਦਾ ਚਿਹਰਾ ਵੇਖ ਇਹਨਾਂ ਤੇ ਬੱਕਰਾ ਚੜਾ ਓਏ ਬਾਬਾ ਜੀ ਬਾਬਾ ਜੀ ਜੀ ਤੁਸੀਂ ਸਾਨੂੰ ਜਿਹੜਾ ਨੰਬਰ ਦਿੱਤਾ 15 ਨੰਬਰ ਗਿਆ ਲੱਖ ਅੱਛਾ ਹਾਂਜੀ ਹੁਣ ਅਸੀਂ ਤੇ ਤੁਹਾਡੇ ਦੇ ਚਾਦਰ ਵੱਡੀ ਚੜਾਉਣੀ ਲੱਗਣਾ ਲੱਭ ਗਈ ਇਹਨੂੰ ਧੋ ਲਈਓ ਇੱਕ ਵਾਰੀ ਪੁਰੀਆਂ ਹੋ ਗਈ ਸਹੀ ਆ ਧੋ ਲੈਣਾ ਬਾਬਾ ਅਸੀਂ ਤੇ ਤੁਹਾਡੇ ਦੇ ਲੋਹੇ ਦੀ ਇਹ ਬੜੀ ਪਾਕ ਚਾਦਰ ਹੈ ਵੇ ਬੜੀ ਪਾਕ ਚਾਦਰ ਦੀ ਇੱਜ਼ਤ ਕਰਿਆ ਕਰ ਬਗੈਰਤਾ ਆ ਕਰਨੇ ਇਹ ਥੱਲੇ ਵਿਛਾ ਕੇ ਤੇਰੀਆ ਹਾਂ ਆ ਸਮਝ ਗਿਆ ਸਮਝ ਗਿਆ ਸਮਝ ਹੁਣ ਗਿਆ ਪਤਾ ਲੱਗ ਗਿਆ ਵੀ ਇਹ ਚਾਦਰ ਕਿੱਥੋਂ ਲੈ ਕੇ ਆਇਆ ਲੱਗੇ ਲਓ ਜੀ ਤੁਸੀਂ ਏਦਾਂ ਕਰੋ ਫਿਰ ਹਾਂਜੀ। ਬਜ਼ੁਰਗੋ ਆ ਵੇਖੋ ਤਾਂ ਸਹੀ ਆਪਣੇ ਮਰੀਜ਼ ਦਾ ਮੂੰਹ ਕਿਹੋ ਜਿਹਾ ਬਾਬਾ ਜੀ ਚਲੋ ਠੀਕ ਬਾਬਾ ਜੀ ਹੈ ਅਸੀਂ ਫੇਰ ਆਵਾਂਗੇ ਹਾਂ। ਅਸੀਂ ਫੇਰ ਤੁਸੀਂ ਤਾਂ ਪਰੇ ਹੋ ਹਾਂ ਵੀ 15 ਸਾਲ ਹੁਣ ਯਾਦ ਰੱਖਣਾ ਫੇਰ ਲੱਗਣਾ ਬਾਬਾ ਜੀ ਫੇਰ ਆਵਾਂਗੇ ਨੰਬਰ ਫੇਰ ਵੱਡੀ ਸ਼ਹਿਰ ਲੈ ਕੇ ਆਵਾਂਗੇ ਵੱਡਾ ਤੁਹਾਡੇ ਤੇਰਾ ਕੋਲ ਨੰਬਰ ਲੱਗਿਆ ਤੇਰੇ ਦਾਦਾ ਫੌਤ ਹੋ ਗਿਆ ਹਾਂਜੀ ਬਾਬਾ ਜੀ ਜਾਂ ਤੇਰਾ ਨੰਬਰ ਆਉਣ ਆ ਜਾਓ ਵੀ ਕੰਮ ਖਰਾਬ ਹੀ ਹੈ ਅੱਬੂ ਜੀ ਤੁਸੀਂ ਕਿੱਥੇ ਚਲੇ ਗਏ ਸੋ ਉਹ ਰਕਸ਼ੇ ਦੀ ਧੀ ਸੰਦੂਕੀ ਉਹ ਬਾਬਾ ਜੀ ਮਾਨਾ ਟਰੈਕਟਰ ਦਾ ਕੀ ਬੇੜਾ ਕਰ ਹੋਇਆ ਵੀ ਜਿਹਨੇ ਆਕੇ ਲੱਗਣਾ ਹੁੰਦਾ ਉਹਨੂੰ ਧੀ ਪਾ ਦਿੰਦਾ ਉਹ ਕੋਈ ਨਹੀਂ ਧੜ ਚ ਜਾਇਜ਼ ਹੀ ਆ ਵੇ ਕੀ ਤੇਰਾ ਜਾਇਜ਼ ਨੰਬਰ ਵੇ ਮੈਂ ਇਸ ਤਰ੍ਹਾਂ ਕਰਦਾ ਪੁੱਤ ਓਏ ਕਿਉਂ ਜੀ ਤੂੰ ਸਰਈਆ ਦਾ ਮੁੰਡਾ ਆ ਸਰਈਆ ਨਾਲ ਮੇਰਾ ਬੜਾ ਅੱਛਾ ਵਕਤ ਗੁਜ਼ਰਿਆ ਅੱਛਾ ਗੱਲ ਡਰਾਮਾ ਹੀ ਕਰਦੇ ਚੰਗੀ ਔਰਤ ਆ ਆਪ ਘਰ ਬੈਠੇ ਉਹ ਤੇਰੀ ਭੈਣ ਦੇ ਯਾਰ ਬੈਠੇ ਸਾਲਿਆ ਤੂੰ ਮੇਰੀ ਜਨਮਨ ਮਾਂ ਦਾ ਨਾਂ ਲਈ ਜਾਂਦੇ ਅੰਦਰ ਹੀ ਕਿਸਮ ਸਰਈਆ ਆ ਐਲਜੀ ਦੀ ਡੈਵੋ ਨਹੀਂ ਚੱਲੀ ਉਹ ਕਿਸੇ ਗੰਦੀ ਨਸਲ ਦੇ ਆ ਕੱਢ ਲਈ ਕੱਢ ਯਾਰ ਕੀ ਤੁਸੀਂ ਨਾਲ ਰਲ ਗਏ ਉਹਦੇ ਇਹ ਤੂੰ ਵੀ ਆ ਨਾਲ ਇਕੱਠੇ ਚੱਲਦੇ ਹੋ ਤੁਹਾਡੀ ਮੰਮਾ ਦਾ ਨਾਮ ਵਾਕਈ ਸਹੀਆ ਸੀ ਤੇਰੀ ਮੰਮਾ ਦਾ ਕੀ ਨਾਮ ਆ? ਮੰਮਾ ਵੇ ਮੇਰੀ ਮਾਂ ਲਾ ਜਾਏ ਮਰ ਜਾਣੇ ਆਪਣੇ ਦਾ ਗੱਲ ਰੱਖ ਮਾਮਾ ਆਪਣੀਆਂ ਠੀਕ ਆ ਨਾ ਉਹ ਮਾਂ ਚੰਗੀ ਹੋਊ ਜਿਹਨੇ ਰਕਸ਼ਾ ਹੀ ਜੰਮ ਲਿਆ ਹਾਲਾਂਕਿ ਇਹੋ ਜਿਹੀਆਂ ਛਾਵਾਂ ਬੰਦਾ ਜ਼ਾਇਆ ਕਰਾ ਦਿੰਦਾ ਵਾ ਤੁਸੀਂ ਵੇਖੀ ਨਹੀਂ ਸਰਈਆ ਮਾਨਾ ਮੈਂ ਗਿਆ ਮੈਨੂੰ ਇੰਨੀ ਇੱਜ਼ਤ ਦਿੱਤੀ ਮੈਨੂੰ ਲੁੱਟਣੀ ਪਈ ਨੀ ਬੜੀ ਇੱਜ਼ਤ ਕਰਦੀ ਮਾਨਾ ਸਰਾਣਾ ਰੱਖ ਕੇ ਦਿੰਦੀ ਆ ਭਾਈ ਰੋਟੀ ਪਾਣੀ ਐਸੀ ਗੱਲ ਕੋਈ ਨਹੀਂ ਔਰ ਜਾ ਤੇਰਾ ਮਾਮੂ ਬੁਲਾਉਣਾ ਇਹ ਰੇ ਹੁਣ ਸੁੱਤਾ ਉੱਠਿਆ ਵਾ ਇਹ ਕੱਲਾ ਬਿਠਾਇਆ ਜੇਬ ਤਰਾਸ਼ ਤੇ ਨਹੀਂ ਅੱਬੂ ਜੀ ਓਏ ਅੱਬੂ ਸਾਲੀ ਏਡੀ ਘਰੋੜ ਕੇ ਨਾ ਕਹਿ ਕਿਉਂ ਅੱਬੂ ਜੀ ਹਾਂ ਇਹ ਮੇਰੀ ਬੱਚੀ ਆ ਕੋਈ ਨਹੀਂ ਸਾਨੂੰ ਵੀ ਇਹ ਕੋਈ ਬਚਦਾ ਜੀ ਅੱਬੂ ਜੀ ਹੁਣ ਮੇਰੇ ਤੇ ਦਾੜ ਤੋਂ ਤੁਸੀਂ
ਜਾ ਕੇ ਕਬਰਸਤਾਨ ਬਹਿ ਗਈ ਜੀ। ਔਰ ਕਬਰਸਤਾਨ ਗਿਆ ਸੀ ਮੈਂ ਜਾ ਕੇ ਅੱਗਾ ਤੋਂ ਉੱਪਰ ਦਿੱਤੀ ਸਮਝ ਲੱਗੀ ਕਿ ਨਹੀਂ ਅੱਛਾ ਅੱਬੂ ਜੀ। ਆ ਵੀ ਜਿਹਨੇ ਬਿੱਲ ਲੈਣਾ ਸੀ ਨਾ ਹਾਂਜੀ ਅੱਬੂ ਜੀ। ਉਹਨੇ ਵੀ ਉੱਥੇ ਹੀ ਆਉਣਾ ਸੀ ਮੈਂ ਕਿਹਾ ਉੱਥੇ ਮਿਲਿਆ ਉਹਨਾਂ ਆਏ ਅੱਬੂ ਜੀ ਤੁਹਾਡੇ ਮਰੀਜ਼ ਇੱਥੇ ਤੁਰੇ ਫਿਰਦੇ ਸੀ। ਆ ਕੁੜੀ ਨੇ ਐਵੇਂ ਮੇਰੀ ਭੈਣ ਕੱਢੀ ਹੈ ਨਾ ਗੱਲ ਨਾ ਬਾਤ ਤੁਹਾਡੀ ਜ਼ਿਆਦਾ ਤੂੰ ਆਪ ਸਕੀ ਫੁੱਪੀ ਜੋ ਆ। ਹੈ ਗੱਲ ਸਹੀ ਕਰਦਾ ਹਾਂਜੀ ਸਰਈਆ ਤਾਂ ਮੈਂ ਨਿਕਲੀ ਇਹ ਮਜ਼ਾਕ ਕਰਦੀ ਸੀਰੀਅਸ ਗੱਲ ਨਿੱਕੇ ਨਿੱਕੇ ਹੁੰਦੇ ਸੀ ਤੇ ਕੁਦਰਤੀ ਲਿਬਾਸ 'ਚ ਫਿਰਨਾ ਨਾ ਉਹਨੂੰ ਪਤਾ ਸੀ ਵੀ ਆਹ ਕੀ ਆ ਅੱਛਾ ਨਾ ਮੈਨੂੰ ਪਤਾ ਸੀ ਵੀ ਉਹ ਕੀ ਆ ਉਹ ਤੇ ਹੋਇਆ ਤਾਂ ਪਤਾ ਲੱਗਾ ਵੀ ਉਹ ਆ ਬੜੀ ਚੰਗੀ ਹੁੰਦੀ ਸੀ ਮਾਨਾ ਰਾਲੀਆਂ ਭਰ ਆਉਣੀਆਂ ਮੁਜਾਹਦ ਔਰਤ ਸੀ ਮੁਜਾਹਦ ਇੱਕ ਟਾਈਮ ਦੇ ਵਿੱਚ 10 ਬੰਦੇ ਹੋਣੇ ਉਹਨੇ ਰੋਟੀ ਪਕਾ ਕੇ ਦੇਣੀ ਰੋਟੀ ਪਕਾਉਣੀ ਫਿਰ ਪਾਣੀ ਖਿਦਮਤ ਉਹਨੇ ਕਰਨੀ ਸਵਾਰੀ ਕਰਦੀ ਉਹ ਗਲਤ ਗੱਲ ਕਰਨੇ ਆ ਮੈਂ ਤੈਨੂੰ ਮੈਂ ਕੱਲ 700 ਰੁਪਏ ਦੀ ਕੱਲ ਰੋਟੀ ਖਵਾਈ ਸੀ ਵੀ ਇਹ ਗੱਲਾਂ ਨਾ ਤੇ ਕਰੀ। ਤੈਨੂੰ ਮੈਂ ਪਿੱਛੇ ਸਮਝਾ ਕੇ ਆਇਆ ਵੀ ਮੈਨੂੰ ਛੇੜੀ ਨਾ ਫਿਰ ਮੈਂ ਤੈਨੂੰ ਕੀ ਤੇਰੇ 700 ਚੰਗੇ ਆ ਜਾਂ ਆ ਚੰਗੇ ਏਡੇ ਆਏ ਇਹ ਏਡੇ ਚੰਗੇ ਇਹਨਾਂ ਨੂੰ ਘਰ ਲੈ ਜਾ ਆਪਣੇ। ਮੈਨੂੰ ਘਰ ਦਾ ਨਹੀਂ ਪਤਾ ਦੱਸ ਦੇ ਮੈਂ ਹੁਣੇ ਟਰਾਲੀ ਭਰ ਕੇ ਭੇਜ ਦਿੰਦਾ ਚਲੋ ਹੋਰ ਨਹੀਂ ਸਰਈਆ ਨੂੰ ਕੋਈ 10,000 ਵੱਧ ਹੀ ਦੇਣਗੇ ਹੁਣ ਤੇ ਇਹਨਾਂ ਨੇ ਵਹਿੜੇ ਖਾਦੇ ਸਰਈਆ ਦੀ ਵੈਸੇ ਹੀ ਇਹਨਾਂ ਨੇ ਭੈਣ ਕੱਢ ਦੇਣੀ ਇਹ ਉਹ ਜਿਹੜਾ ਸ਼ਲਕ ਜਿਹੜਾ ਤੇਰੇ ਬਾਬੇ ਦੇ ਸ਼ੱਕ ਉਹਦੀ ਭੈਣ ਨੂੰ ਬੜਾ ਨਰਗਸੀ ਬਾਬੇ ਇਹ ਨਾਚਾ ਬਾਬਾ ਅਸੀਂ ਆਪਣਾ ਚਿੱਤ ਸਦਾਂਗੇ ਨਾ ਕਰ ਆ 30 ਸਾਲ ਸ਼ਾਪੋਂ ਦੇ ਪਿੱਛੇ ਕਰ ਅਸੀਂ ਆਪਣਾ ਚਿੱਤ ਹਾਸਲ ਕਰਾਂਗੇ ਤੇ ਬਾਬਾ ਜੀ ਇਹਨਾਂ ਨੇ ਪੈਸੇ ਦੇਣੇ ਆ ਹਰੀਆਂ ਬੋਤਲਾਂ ਖਰੀਆਂ ਬੋਤਲਾਂ ਹਰੀਆਂ ਬੋਤਲਾਂ ਖਰੀਆਂ ਬੋਤਲਾਂ ਆਲੂ ਮੇਥੀ ਚਿੱਤਲ ਪਟਾਕੇ ਖਾ ਧੂਮ ਸ਼ਰਕ ਬਸ ਕਰ ਦੇ ਸਾਡਾ ਜੇਨ ਤੇ ਸਾਡਾ ਮੋਕਲ ਸਾਡੇ ਨਾਲ ਹੈ ਉਹ ਤੁਹਾਡਾ ਦੇਖ ਨਾ ਕਰ ਮੋਕਲ ਨਾ ਕਰ ਬਾਬਾ ਨਾਰਾ ਜਾ ਕੇ ਹੁਣ ਦੇਖ ਨਾਰਾ ਜਾ ਕੇ ਸਾਡੇ ਔਰਤ ਸਾਡ ਕੁੱਤਿਆ ਛੱਡ ਦੇ ਔਰਤ ਜਾਦਾ ਛੱਡ ਦੇ ਨਾ ਕਰ ਮੈਂ ਕਹਿੰਦਾ ਨਹੀਂ ਛੱਡਣ ਵਾਲੀ ਨਹੀਂ ਨਾ ਕਰ ਉਹ ਫੜ ਕੇ ਮਾਂ ਦੀ ਓਏ ਆ ਤੇ ਰੰਗ ਰੂਪ ਨਹੀਂ ਦੇਖਦਾ ਓਏ ਕਾਲੀ ਇਹਦੀ ਕਾਲੀ ਏ ਉਹ ਗਾਲੀ ਲਾਈ ਚੱਲ ਉਧਰ ਭੇਜ ਦੇ ਉਧਰ ਦਿਲ ਲੱਗਾ ਰਹਿੰਦਾ ਓਏ ਨਾ ਕਰ ਓਏ ਛੱਡ ਓਏ ਓ ਬਾਬਾ ਹੋ ਗਿਆ ਉਹ ਚਿੰਨ ਤੇਰਾ ਅੰਗਰੇਜ਼ ਆ। ਓ ਮੇਰੇ ਦੰਦ ਖੁੱਬਣ ਨਾ ਕਰ ਬੱਚਾ ਬਚ ਕਰ ਦੇ ਬਾਬਾ ਇਹਨਾਂ ਗੱਲਾਂ ਨੂੰ ਮੈਨੂੰ ਕਹਿ ਕੀਤਾ ਤੂੰ ਬਸ ਕਰ ਬਾਬਾ ਜੀ ਸੋਮ ਸ਼ਰਕ ਕਿਹੜਾ ਕਰੇ ਬਾਬੇ ਦੇ ਸ਼ੱਕ ਉਹਦੀ ਭੈਣ ਨੂੰ ਬਾਬਾ ਜੀ ਅਸੀਂ ਤੁਹਾਨੂੰ ਇਸ ਕਰਕੇ ਜ਼ਹਿਮਤ ਦਿੱਤੀ ਆ ਤਵੀਜ਼ ਦਿਓ ਇਥੋਂ ਜਵਾਈ ਨਿਕਲ ਜਾ ਕਰੋ ਆ ਗਾਰੇ ਵਾਲੀ ਸਲਵਾਰ ਕੌਣ ਉਹ ਇਸ ਦਾ ਬਾਬਾ ਜੀ ਮਾਲਕ ਆ ਮਾਲਕ। ਬਾਬੇ ਦੇ ਕਿੱਡੇ ਵੱਡੇ ਬਸ ਕਰ ਦੇ ਸੇਮ ਟੂ ਯੂ ਮੈਂ ਕਿਹਾ ਬਾਬਾ ਜੀ ਇਹ ਲੋਕਾਂ ਦੇ ਚਿੰਨ ਤੇ ਏਡੇ ਹੁੰਦੇ ਤੂੰ ਚਿੰਨ ਦੀ ਗਿਸ਼ ਕਰਾਈ ਹੈ। ਅਸੀਂ ਨਹੀਂ ਨਹੀਂ 10 ਫੁੱਟ ਕੱਦ ਸੀ ਇਹਦਾ ਸਾਦਕਾਬਾਦੋਂ ਪੈਦਲ ਲਿਆਂਦਾ ਕੱਸ ਗਿਆ ਅਸੀਂ ਮਿਨੀ ਚੈਨ ਲੈਂਦਾ ਮਿਨੀ ਚੈਨ ਉਹ ਮੈਂ ਜਿੰਨ ਦੇ ਬੱਚੇ ਕਢਾਏ ਆ ਬਸ ਕਰਦੇ ਕੁੜੀਆਂ ਪਿੱਛੇ ਯਾਰ ਚੈਨ ਦਾ ਮੂਡ ਬਣ ਜਾਣਾ ਅੱਗੇ ਤੂੰ ਤੋਬਾ ਹੀ ਆ ਭਾਈ ਜਿੰਨ ਸਾਰੇ ਉਦੋਂ ਵੀ ਚਿੰਨੀ ਆ। ਬਾਬਾ ਜੀ ਹਾਂ ਕੋਈ ਤਵੀਜ਼ ਦੇ ਦਿਓ ਜਿਹਦੇ ਨਾਲ ਸਾਡਾ ਜਵਾਈ ਸਾਡੇ ਘਰੋਂ ਨਿਕਲ ਜਾਏ ਸ਼ੋਮ ਸ਼ਰਕ ਕਰ ਬਸ ਕਰਦੇ ਬੱਚਾ ਇਹ ਮੇਰਾ ਖਿਆਲ ਹੈ ਚਲੀ ਨਵਾਂ ਕਿਹਨੂੰ ਨਵਾਂ ਦੇਣਾ ਵਾ ਇਹਨਾਂ ਨੂੰ ਇਹਨੂੰ ਬਾਬਾ ਤੂੰ ਨਵਾਂ ਨਵਾਂ ਹੀ ਬਣਿਆ ਮੇਰਾ ਖਿਆਲ ਆ ਬਾਬਾ ਜੀ ਇਹਨਾਂ ਨੇ ਜਵਾਈ ਘਰੋਂ ਨਹੀਂ ਜਾ ਰਿਹਾ ਤੁਸੀਂ ਤਵੀਜ਼ ਦਵੋ ਨਾ ਕਿ ਚੱਲ ਜਾਵੇ ਉਹਨੇ ਨਹੀਂ ਜਾਣਾ ਉਹਦਾ ਹੱਥ ਟਿਕਿਆ ਪਿਆ ਇਹਨਾਂ ਦੀ ਭੈਣ ਤੇ। ਨਾ ਕਰ ਬਸ ਕਰ ਨਾ ਕਰ
ਬਾਬੇ ਮੇਰਾ ਖਿਆਲ ਤੁਸੀਂ ਨਵੇਂ ਹੀ ਹੋਏ ਹੋ, ਤੁਹਾਡਾ ਮੌਕਾ ਤੁਹਾਡੀ ਗੱਲ ਮੰਨ ਨਹੀਂ ਰਿਹਾ। ਬੱਚਾ ਤਵੀਜ਼ ਦੇ ਦਿਓ। ਤਵੀਜ਼ ਤਿੰਨ ਦੇਣਾ ਵਾ। ਇਹਨਾਂ ਨੂੰ ਬਾਬਾ ਜੀ ਆ ਜਿੰਨ ਜਿਹੜਾ ਖਾ ਇਹਨਾਂ ਤੇ ਆਪਣਾ ਚਾਲੇ ਲਈ ਮਸ਼ਹੂਰ ਆ। ਚਲੋ ਫਿਰ ਰਹਿਣ ਦਿਓ, ਮੇਰੇ ਵਾਲਾ ਜਿੰਨ ਲੈ ਜਾਓ। ਤਵੀਜ਼ ਬੱਚਾ ਦਿੰਦਾ ਵਾ।